ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਦਾ ਇੱਕ ਵਿਸ਼ੇਸ਼ ਪ੍ਰੋਗਰਾਮ, ਵਿਸ਼ੇਸ਼ ਗੱਲਬਾਤ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਅੱਜ ਦੀ ਇਹ ਜਿਹੜੀ ਗੱਲਬਾਤ ਆ ਫਰੈਜ਼ਨੋ ਤੋਂ, ਜਿੱਥੋਂ ਮੈਂ ਗੱਲਬਾਤ ਅੱਜ ਤੁਹਾਡੇ ਨਾਲ ਕਰ ਰਿਹਾ ਹਾਂ। ਇਹ ਸਾਰੇ ਜਾਣੇ ਜਾਣਦੇ ਆ ਵੀ ਖੇਤੀ ਪ੍ਰਧਾਨ ਇਹ ਇਲਾਕਾ ਹੈਗਾ ਆ ਕੈਲੀਫੋਰਨੀਆ ਦਾ, ਅਤੇ ਜਿੱਥੋਂ ਆਪਾਂ ਆਏ ਹਾਂ ਉੱਥੇ ਵੀ ਆਪਾਂ ਖੇਤੀ ਦੇ ਨਾਲ ਜੁੜੇ ਹੋਏ ਹਾਂ, ਜੜ੍ਹਾਂ ਦੇ ਨਾਲ ਜੁੜੇ ਹੋਏ ਹਾਂ, ਅਤੇ ਇੱਥੇ ਆ ਕੇ ਵੀ ਆਪਾਂ ਉਹ ਸਾਰਾ ਕੰਮ ਕਰਦੇ ਹਾਂ। ਸੋ ਉੱਥੇ ਦੀਆਂ ਜਿਹੜੀਆਂ ਮੁਸ਼ਕਿਲਾਂ, ਚਲੋ ਉੱਥੇ ਆਪਾਂ ਹੱਲ ਹੋ ਜਾਣਗੀਆਂ, ਇਹ ਆਪਾਂ ਕਰਦੇ, ਪਰ ਇੱਥੇ ਵੀ ਬਹੁਤ ਮੁਸ਼ਕਿਲਾਂ ਦਰਪੇਸ਼ ਰਹਿੰਦੀਆਂ ਆ, ਬਹੁਤ ਕੁਛ ਸਮੱਸਿਆਵਾਂ ਰਹਿੰਦੀਆਂ ਆ। ਪਰ ਇੱਥੇ ਆਪਣੇ ਜਿਹੜੇ ਪੰਜਾਬੀ ਵੀਰ ਨੇ ਉਹਨਾਂ ਨੇ ਮਿਲ ਕੇ ਇੱਕ ਪੱਗ ਸੰਸਥਾ ਜਿਹੜੀ ਬਣਾਈ ਆ, ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ। ਸੋ ਉਹਨਾਂ ਦੇ ਨਾਲ ਜਿਹੜੀ ਆਪਾਂ ਗੱਲਬਾਤ ਕਰਾਂਗੇ, ਅਤੇ ਅੱਜ ਆਉਣ ਵਾਲੇ ਥੋੜ੍ਹੇ ਦਿਨਾਂ ਦੇ ਵਿੱਚ ਜਿਹੜੀ ਇੱਕ ਖੇਤੀ ਵਰਕਸ਼ਾਪ ਇਹਨਾਂ ਦੇ ਦੁਆਰਾ ਜਿਹੜੀ ਉਹ ਲਗਾਈ ਜਾ ਰਹੀ ਆ, ਉਸ ਦੇ ਬਾਰੇ ਆਪਾਂ ਨੂੰ ਜਾਣਕਾਰੀ ਜਿਹੜੀ ਉਹ ਦੇਣਗੇ। ਸੋ ਮੇਰੇ ਨਾਲ ਗੱਲਬਾਤ ਕਰਨ ਦੇ ਲਈ ਪੱਗ ਸੰਸਥਾ ਤੋਂ ਅਰਸ਼ਦੀਪ ਸਿੰਘ ਜੁੜੇ ਨੇ। ਅਰਸ਼ਦੀਪ ਸਿੰਘ, ਨਿੱਘੀ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਰਸ਼ਦੀਪ ਸਿੰਘ, ਇਸ ਤੋਂ ਪਹਿਲਾਂ ਆਪਾਂ ਖੇਤੀ ਵਰਕਸ਼ਾਪ ਦੀ ਗੱਲ ਕਰੀਏ। ਸੋ ਜੇ ਤੁਸੀਂ ਥੋੜ੍ਹਾ ਜਿਹਾ ਆਪਣੇ ਗਰੁੱਪ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿਓ, ਕਿੱਥੇ ਤੁਹਾਡਾ ਇਹ ਜਿਹੜਾ ਗਰੁੱਪ ਹੈਗਾ ਆ, ਕਿਹੜੇ ਖਾਸ ਕਰਕੇ ਇਲਾਕੇ ਦੇ ਜਿਹੜੇ ਕਿਸਾਨ ਆ, ਫਾਰਮਰਸ ਆ, ਉਹਨਾਂ ਨੂੰ ਤੁਸੀਂ ਕਹਿ ਲਓ ਵੀ ਇਹ ਸੁਵਿਧਾਵਾਂ ਜਿਹੜੀਆਂ ਉਹ ਦਿੰਦੇ ਆ। ਹਾਂਜੀ, ਪਹਿਲਾਂ ਤਾਂ ਜੀ ਬਹੁਤ ਬਹੁਤ ਮਿਹਰਬਾਨੀ ਮੈਨੂੰ ਇੱਥੇ ਸਮਾਂ ਦੇਣ ਦੇ ਲਈ। ਜਿਹੜਾ ਪੰਜਾਬੀ ਅਮਰੀਕਨਸ ਗਰੁੱਪ ਅਸੀਂ ਪੱਗ ਦੇ ਨਾਂ ਨਾਲ ਜਾਣਦੇ ਹਾਂ ਜੀ, ਉਹ ਤਕਰੀਬਨ 2 ਸਾਲ ਪਹਿਲਾਂ ਅਸੀਂ ਸ਼ੁਰੂਆਤ ਕੀਤੀ ਸੀ ਉਸ ਦੀ। ਅਤੇ ਉਹਦਾ ਮੇਨ ਚੈਲੰਜ, ਜਿਵੇਂ ਕਿ ਆਪਾਂ ਨੂੰ ਪਤਾ ਹੀ, ਆਪਾਂ ਪੰਜਾਬ 'ਚ ਵੀ ਦੇਖਦੇ ਹਾਂ ਖਾਸ ਕਰਕੇ ਹੁਣ, ਉਹ ਇੱਥੇ ਨਾਲੋਂ ਕੋਈ ਬਾਹਲਾ ਫਰਕ ਨਹੀਂ ਹੈ। ਆਪਾਂ ਇੱਥੇ ਕੋਈ ਜ਼ਿਆਦਾ ਉਦੋਂ ਡਿਫਰੈਂਟ ਸਿਸਟਮ 'ਚ ਨਹੀਂ ਰਹਿੰਦੇ। ਇਹਨਾਂ ਚੈਲੰਜਸ ਨੂੰ ਲੈ ਕੇ ਹੀ ਅਸੀਂ ਵੀ ਕਿਵੇਂ ਜਿਹੜਾ ਛੋਟੇ ਕਿਸਾਨ ਨੇ, ਸਮਾਲ ਫਾਰਮਰਸ ਨੇ, ਉਹਨਾਂ ਨੂੰ ਅਸੀਂ ਬਚਾ ਸਕਦੇ ਹਾਂ ਜਾਂ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਉਹਦੇ ਲਈ ਅਸੀਂ ਇਕੱਠੇ ਹੋ ਕੇ ਇੱਕ ਸੰਸਥਾ ਬਣਾਈ ਸੀ। ਉਦੋਂ 2 ਸਾਲ ਹੋ ਚੁੱਕੇ ਨੇ ਤਕਰੀਬਨ, ਅਤੇ ਆਉਣ ਵਾਲੇ ਮੰਗਲਵਾਰ ਨੂੰ ਸਾਡੀ ਦੂਜੀ ਐਨੂਅਲ ਮੀਟਿੰਗ ਹੈ ਇਹਦੀ। ਅਤੇ ਉਹਦੇ ਵੱਡੇ ਚੈਲੰਜਸ ਨੂੰ ਲੈ ਕੇ ਵੀ ਕਿਵੇਂ ਕਿਸਾਨਾਂ ਦੀ ਜਿਹੜੇ ਖਰਚੇ ਨੇ ਉਹ ਘਟਾਏ ਜਾਣ, ਜਿਹੜੀ ਉਹਨਾਂ ਨੂੰ ਨੌਲੇਜ ਯੂਨੀਵਰਸਿਟੀਆਂ ਪ੍ਰੋਵਾਈਡ ਕਰਦੀਆਂ ਨੇ ਜੀ, ਜ਼ਿਆਦਾ ਕਿ ਆਪਾਂ ਉਹਨਾਂ ਕੋਲ ਨਹੀਂ ਪਹੁੰਚ ਸਕਦੇ, ਉਹ ਅਸੀਂ ਕਿਵੇਂ ਉਹਨਾਂ ਨੂੰ ਇੱਕ ਤਰਤੀਬਵਾਰ ਤਰੀਕੇ ਨਾਲ ਪਹੁੰਚਾ ਸਕਦੇ ਹਾਂ। ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਇਹ ਗਰੁੱਪ ਦੀ ਸ਼ੁਰੂਆਤ ਕੀਤੀ ਸੀ ਜੀ। ਜੀ। ਸੋ ਥੋੜ੍ਹੇ ਵਰੇ ਜਿਹੜੇ ਹੋਏ ਆ, ਤੁਸੀਂ ਚਲੋ ਇਹ ਆ ਵੀ ਜਿਸ ਆਪਾਂ ਇਲਾਕੇ 'ਚ ਇੱਥੇ ਦੀ ਯੂਨੀਵਰਸਿਟੀ ਵੀ ਇਸ ਦੇ ਨਾਲ ਕਾਫੀ ਰਿਸਰਚ ਜਿਹੜੀ ਉਹ ਕਰਦੀ ਰਹਿੰਦੀ ਆ। ਖੁਸ਼ਕਿਸਮਤੀ ਦੀ ਗੱਲ ਇਹ ਵੀ ਆ ਵੀ ਆਪਣੇ ਬਹੁਤ ਸਾਰੇ ਪੰਜਾਬੀ ਸਿੱਖ ਵੀ ਇਸ ਦੇ ਨਾਲ ਜਿਹੜੇ ਉਹ ਜੁੜੇ ਹੋਏ ਆ, ਇਹਨਾਂ ਯੂਨੀਵਰਸਿਟੀਜ਼ ਦੇ ਵਿੱਚ ਹੈਗੇ ਆ। ਸੋ ਜਦੋਂ ਹੁਣ ਤੁਸੀਂ ਇਸ ਗਰੁੱਪ ਦੀ ਸ਼ੁਰੂਆਤ ਕੀਤੀ, ਪਹਿਲੋਂ ਕਿੰਨੇ ਕੁ ਜਾਣੇ ਸੀ, ਅਤੇ ਅੱਜ ਦੀ ਆਪਾਂ ਜੇ ਗੱਲ ਕਰੀਏ ਤਾਂ ਹੁਣ ਕਿੰਨੇ ਕੁ ਜਾਣੇ ਜਿਹੜੇ ਹੈਗੇ ਇਸ ਗਰੁੱਪ ਦੇ ਵਿੱਚ? ਹਾਂਜੀ, 2 ਸਾਲ ਪਹਿਲਾਂ ਤਾਂ ਦੇਖੋ ਜੀ, ਅਸੀਂ 5-7 ਬੰਦਿਆਂ ਨੇ ਹੀ ਬੈਠ ਕੇ, ਮੇਰੇ ਤੋਂ ਪਹਿਲਾਂ ਵੀ, ਮੈਂ ਵੀ ਉਦੋਂ ਥੋੜ੍ਹਾ ਚਿਰ ਬਾਅਦ ਵਿੱਚ ਜੁਆਇਨ ਕੀਤਾ, ਅਤੇ ਉਦੋਂ ਸ਼ੁਰੂਆਤ ਕੀਤੀ ਸੀ ਵੀ ਆਪਾਂ ਥੋੜ੍ਹਾ ਫਰੈਜ਼ਨੋ ਏਰੀਏ ਦੇ ਵਿੱਚ ਜੇ ਆਪਾਂ ਟਾਰਗੇਟ ਕਰਕੇ ਆਪਾਂ ਇਕੱਠੇ ਹੋ ਜਾਈਏ ਤਾਂ ਉਹਦੇ ਲਈ ਸਾਨੂੰ ਫਾਇਦਾ ਹੀ ਹੈ ਜੀ, ਹੈ ਨਾ। ਅਤੇ ਉਦੋਂ ਬਾਅਦ 'ਚ ਹੁਣ ਜਿਹੜੀ ਪਿਛਲੇ ਹਫ਼ਤੇ ਦੀ ਗਿਣਤੀ ਸੀ, ਸਾਡੇ ਕੋਲ ਤਕਰੀਬਨ 100 ਕਿਸਾਨ ਹੋ ਚੁੱਕੇ ਨੇ ਸਾਰੇ ਸੈਂਟਰਲ ਵੈਲੀ 'ਚ। ਉਹ ਅੱਡ ਕਾਊਂਟੀਆਂ ਤੋਂ, ਨਾਰਥ ਤੋਂ ਲੈ ਕੇ ਸਾਊਥ ਬੇਕਰਸਫੀਲਡ ਤੱਕ ਸਾਡੇ ਕੋਲ ਹੈਗੇ ਆ ਜੀ। ਅੱਡ ਫਸਲਾਂ ਵੀ ਉਹਨਾਂ ਦੀਆਂ, ਕੋਈ ਬਦਾਮਾਂ ਦੀ ਖੇਤੀ ਕਰਦਾ, ਕੋਈ ਫਰੂਟ ਦੀ ਕਰਦਾ, ਹੈ ਨਾ, ਸਾਰੇ ਤਰ੍ਹਾਂ ਦੇ ਸਾਡੇ ਕੋਲ ਕਿਸਾਨ ਹੈਗੇ ਆ। ਅਤੇ ਤਕਰੀਬਨ ਇਸ ਟਾਈਮ ਅਸੀਂ 1 ਲੱਖ ਏਕੜ ਸਾਡੇ ਕੋਲ ਹੈ ਸਾਡੇ ਅੰਬਰੇਲਾ ਦੇ ਅੰਡਰ। ਹਾਂਜੀ। ਨਹੀਂ, ਚਲੋ ਇਹ ਬਹੁਤ ਵਧੀਆ। ਇੱਕ ਜਿੰਨੇ ਜ਼ਿਆਦਾ ਲੋਕ ਹੁੰਦੇ ਆ, ਜਿੱਦਾਂ ਯੂਨੀਅਨ ਹੁੰਦੀ ਆ ਵੀ ਜਿੰਨੇ ਜ਼ਿਆਦਾ ਆ ਉਨੇ ਜਿਹੜਾ ਫਿਰ ਥੋੜਾ ਵੀ ਉਹਨਾਂ ਦਾ ਜਿਹੜਾ ਤਗੜਾ ਰਹਿੰਦਾ ਆ, ਜ਼ੋਰ ਜਿਹੜਾ ਉਹ ਰਹਿੰਦਾ ਆ। ਸੋ 1 ਲੱਖ ਏਕੜ ਕਹਿ ਦੇਣਾ ਮੂੰਹੋਂ ਸੌਖਾ ਹੁੰਦਾ ਆ, ਕਾਫੀ ਜਿਹੜਾ ਉਹ ਇਲਾਕਾ ਇਸ ਦੇ ਵਿੱਚ ਜਿਹੜਾ ਉਹ ਆ ਜਾਂਦਾ ਆ। ਸੋ ਹੁਣ ਜੇ ਆਪਾਂ ਇਸ ਖੇਤੀ ਵਰਕਸ਼ਾਪ ਦੇ ਬਾਰੇ ਗੱਲ ਕਰੀਏ, ਤੁਸੀਂ ਸੈਲਮਾ ਗੁਰਦੁਆਰਾ ਸਾਹਿਬ ਵਿਖੇ ਜਿਹੜੀ ਇਹ ਕਰਨੀ ਆ, 16 ਨਵੰਬਰ ਦਾ ਜਿਹੜਾ ਦਿਨ ਰੱਖਿਆ, ਮੰਗਲਵਾਰ ਦਾ ਜਿਹੜਾ ਉਹ ਦਿਨ ਆ। ਸੋ ਜ਼ਰੂਰ ਇਸ ਦੇ ਬਾਰੇ ਤੁਸੀਂ ਜਾਣਕਾਰੀ ਦਿਓ ਵੀ ਇਸ ਖੇਤੀ ਜਿਹੜੀ ਵਰਕਸ਼ਾਪ ਆ, ਇਸ ਦੇ ਵਿੱਚ ਕਿਹੜੇ ਵਿਸ਼ਿਆਂ ਦੇ ਉੱਤੇ ਗੱਲਬਾਤ ਹੋਵੇਗੀ। ਹਾਂਜੀ, ਮੰਗਲਵਾਰ ਨੂੰ, ਜਿਵੇਂ ਤੁਸੀਂ ਕਿਹਾ ਜੀ, 16 ਤਰੀਕ ਮੰਗਲਵਾਰ ਨੂੰ ਸਾਡੀ ਮੀਟਿੰਗ ਆ, ਜਿਹੜੀ ਵਰਕਸ਼ਾਪ ਆ। ਉਹਦੇ ਵਿੱਚ 9 ਵਜੇ ਸਟਾਰਟ ਕਰਨ ਦਾ ਸਾਡਾ ਹੈ, ਸ਼ੁਰੂ ਕਰਨ ਦਾ ਪਲਾਨ, ਅਤੇ ਕੋਈ ਤਕਰੀਬਨ 1 ਵਜੇ ਤੱਕ 3 ਤੋਂ 4 ਘੰਟੇ ਦੀ ਵਰਕਸ਼ਾਪ ਹੋਵੇਗੀ, ਹੈ ਨਾ ਜੀ। ਇਹਦੇ 'ਚ ਜਿਹੜੇ 2 ਵੱਡੇ ਮਸਲੇ ਆ ਇਸ ਟਾਈਮ ਆ ਜੀ,
ਉਹਨਾਂ 'ਤੇ ਜ਼ਿਆਦਾ ਟਾਰਗੇਟ ਕੀਤਾ ਜਾਵੇਗਾ। ਸਭ ਤੋਂ ਵੱਡਾ ਮਸਲਾ ਤਾਂ ਇਸ ਟਾਈਮ ਪਾਣੀ ਦਾ ਜੀ, ਸੋਕੇ ਦਾ, ਹੈ ਨਾ ਜੀ। ਸਿਗਮਾ ਆ ਰਿਹਾ, ਕਿੰਨੀ ਕੁ ਸਾਨੂੰ ਨੌਲੇਜ ਹੈ, ਅੱਡ GSAs ਕਿਵੇਂ ਉਹਨੂੰ ਡੀਲ ਕਰਦੇ ਨੇ, ਕੀ ਉਹਨਾਂ ਦਾ ਪਲਾਨ ਆ 2041 ਤੱਕ, ਜਿਵੇਂ ਵੀ ਉਹਨਾਂ ਦਾ ਰੋਡ ਮੈਪ ਆ, ਉਹ ਜ਼ਿਆਦਾ ਜੋ ਆਪਣਾ ਆਮ ਕਿਸਾਨ ਆ ਉਹਨੂੰ ਇਸ ਬਾਰੇ ਜਾਣਕਾਰੀ ਨਹੀਂ ਹੈ। ਮੈਂ ਵੀ ਉਹਨਾਂ ਵਿੱਚ ਹੀ ਆਉਣਾ, ਮੈਨੂੰ ਵੀ ਕੋਈ ਜ਼ਿਆਦਾ ਜਾਣਕਾਰੀ ਨਹੀਂ ਹੈ ਨਾ ਜੀ। ਅਤੇ ਇਸ ਵਰਕਸ਼ਾਪ 'ਚ ਇੱਕ ਤਾਂ ਅਸੀਂ 3-4 ਜਿਹੜੇ ਵੱਡੇ GSA ਨੇ, ਜਿਵੇਂ FI, ਫਰੈਜ਼ਨੋ ਆ, ਮਡੇਰਾ, ਇਹਨਾਂ ਦੇ ਰਿਪਰੈਜ਼ੈਂਟੇਟਿਵਸ ਨੂੰ ਬੁਲਾਇਆ। ਉਹ ਆ ਕੇ ਆਪਣਾ ਦੱਸਣਗੇ ਵੀ ਸਾਡਾ ਕੀ ਰੋਡ ਮੈਪ ਆ, ਕੀ ਅਸੀਂ ਪਲਾਨ ਆ ਸਿਗਮਾ ਨੂੰ ਲੈ ਕੇ, ਅਤੇ ਉਹਦੇ ਵਿੱਚ ਸਾਨੂੰ ਕੀ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ, ਹੈ ਨਾ ਜੀ। ਅਤੇ ਉਹਦੇ ਵਿੱਚ ਓਪਨ ਡਿਸਕਸ਼ਨ ਵੀ ਹੋਏਗੀ, ਆਪਾਂ ਉਹਨਾਂ ਨੂੰ ਕੁਐਸਚਨ ਪੁੱਛ ਸਕਦੇ ਹਾਂ ਬਾਅਦ ਦੇ ਵਿੱਚ ਵੀ, ਅਤੇ ਜਦੋਂ ਪ੍ਰੈਜੈਂਟੇਸ਼ਨ ਦੇ ਦੌਰਾਨ ਵੀ। ਠੀਕ ਹੈ ਜੀ। ਦੂਜਾ ਜਿਹੜਾ ਸਾਡਾ ਵੱਡਾ ਪੁਆਇੰਟ ਅਸੀਂ ਕਵਰ ਕਰਾਂਗੇ ਉਹ ਹੈਗਾ ਵੀ ਜਿਹੜੀ ਖੇਤੀਬਾੜੀ ਦੇ ਨਾਲ ਲੈ ਕੇ ਜਿਹੜੀਆਂ ਕਾਸਟ ਨੇ, ਜਿਹੜੇ ਜਿੰਨੇ ਵੀ ਖਰਚੇ ਆ, ਕਲਚਰਲ ਕਾਸਟ ਕਹਿੰਦੇ ਹਾਂ ਅਸੀਂ, ਉਹਨਾਂ ਨੂੰ ਅਸੀਂ ਕਿਵੇਂ ਘਟਾ ਸਕਦੇ ਹਾਂ, ਹੈ ਨਾ ਜੀ। ਅਤੇ ਪੱਗ ਦੇ ਇੱਕ ਜਿਹੜਾ ਅੱਡ ਸਾਡਾ ਸਿਸਟਮ ਆ, ਜਿਹੜੀ ਸਾਡਾ ਗਰੁੱਪ ਆ, ਉਹਦੇ 'ਚ ਟੈਕਨੀਕਲ ਗਰੁੱਪ ਆ ਜੀ ਇੱਕ ਜੀ, ਉਹ ਸਾਰੀ ਟੈਕਨੀਕਲ ਨੌਲੇਜ ਪ੍ਰੋਵਾਈਡ ਕਰਦੇ ਆ। ਉਹਨਾਂ ਦਾ ਟਾਰਗੇਟ ਹੋਵੇਗਾ, ਉਹਦੇ ਵਿੱਚ ਯੂਨੀਵਰਸਿਟੀ ਤੋਂ ਪ੍ਰੋਫੈਸਰ ਆਉਣਗੇ, ਆਪਾਂ ਨੂੰ ਦੱਸਣਗੇ ਵੀ ਕੀ ਅਸੀਂ ਕਰ ਸਕਦੇ ਹਾਂ। ਕੁਛ ਕੁ ਕਿਸਾਨ ਵੀ ਆ ਜਿਹੜੇ ਚੰਗੀ ਖੇਤੀ ਕਰਦੇ ਆ, ਉਹ ਆਉਣਗੇ, ਉਹ ਦੱਸਣਗੇ ਵੀ ਅਸੀਂ ਕਿਵੇਂ ਆਪਦੇ ਖਰਚੇ ਘਟਾ ਸਕਦੇ, ਹੈ ਨਾ। ਇਹ ਬਹੁਤ ਵੱਡਾ ਚੈਲੰਜ ਹੈ, ਕਿਉਂਕਿ ਖਰਚੇ ਵਧੀ ਜਾਂਦੇ ਆ ਹਰੇਕ ਸਾਲ, ਆਪਾਂ ਨੂੰ ਪਤਾ ਹੀ ਹੈ। ਅਤੇ ਇਹ ਦੋ ਵੱਡੇ ਆ। ਕੁਛ ਕੁ ਫਿਰ ਇਹ ਤੋਂ ਬਿਨਾਂ ਵੀ ਬਈ ਜੇ ਹਵਾ ਅਤੇ ਪ੍ਰਦੂਸ਼ਣ ਦੀ ਰੋਕਥਾਮ ਬਾਰੇ ਜਾਣਕਾਰੀ, ਜਾਂ ਪੱਗ ਦੀ ਜਿਹੜੀ ਕਮੇਟੀ ਉਹ ਕਿਵੇਂ ਕੰਮ ਕਰਦੀ ਆ, ਅਤੇ ਇੱਕ ਨਵੀਂ ਚੋਣ ਵੀ ਹੋਣੀ ਆ ਉੱਦਣ ਪੱਗ ਦੇ ਮੈਂਬਰਾਂ ਦੀ। ਅਸੀਂ ਸਾਲਾਨਾ ਕਰਦੇ ਹਾਂ ਜੀ, ਹਰੇਕ ਸਾਲ ਕੋਸ਼ਿਸ਼ ਕਰਦੇ ਹਾਂ ਵੀ ਨਵੇਂ ਯੰਗ ਜਨਰੇਸ਼ਨ ਨੂੰ ਮੌਕਾ ਦਿੱਤਾ ਜਾਵੇ, ਅਤੇ ਉਹ ਐਤਕੀ ਵੀ ਉਹਦਾ ਪਲਾਨ ਹੈਗਾ। ਸੋ ਇਹ 3-4 ਸਾਡੇ ਵੱਡੇ ਪੁਆਇੰਟ ਹੈਗੇ ਆ ਜਿਹੜੇ ਉੱਦਣ ਕਵਰ ਹੋਣਗੇ ਸਾਡੀ ਵਰਕਸ਼ਾਪ ਦੇ ਵਿੱਚ। ਸੋ ਕਿੰਨਾ ਕੁ ਲੰਮਾ ਸਮਾਂ ਇਹ ਵਰਕਸ਼ਾਪ ਯੂਜਲੀ ਜਿਹੜੀ ਉਹ ਚੱਲਦੀ ਹੁੰਦੀ ਆ? ਇਹ 3 ਤੋਂ 4 ਘੰਟੇ ਦਾ ਹੁੰਦਾ ਜੀ। 3 ਘੰਟੇ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਰਾ ਜਿਹੜੇ ਸਾਡੇ ਸਪੀਕਰ ਸਾਹਿਬਾਨ ਨੇ ਉਹ ਆ ਕੇ ਆਪਣੀ ਗੱਲ ਰੱਖ ਸਕਣ, ਅਤੇ ਕੋਈ ਅੱਧਾ ਪੌਣਾ ਘੰਟਾ ਅਸੀਂ ਉਸ ਤੋਂ ਬਾਅਦ 'ਚ ਓਪਨ ਡਿਸਕਸ਼ਨ ਲਈ ਰੱਖਾਂਗੇ। ਕਿਸੇ ਦੇ ਕੋਈ ਪਰਸਨਲ ਕੁਐਸਚਨ ਵੀ ਹੋਣ, ਉਹ ਜਾ ਕੇ ਵੀ ਪੁੱਛ ਸਕਦੇ ਆ, ਗਰੁੱਪ 'ਚ ਵੀ ਪੁੱਛ ਸਕਦੇ ਆ, ਹੈ ਨਾ। ਅਤੇ ਇੱਕ ਚੀਜ਼ ਮੈਂ ਹੋਰ ਐਡ ਕਰ ਦੇਵਾਂ ਇਹਦੇ ਵਿੱਚ CCA ਕ੍ਰੈਡਿਟ ਮਿਲਣਗੇ ਜੀ। ਜਿੰਨੇ ਵੀ ਬੰਦੇ ਪਾਰਟੀਸਪੇਟ ਕਰਨਗੇ ਉਹ ਆ ਕੇ ਆਪਣੇ ਨਾਮ ਲਿਖਾ ਦੇਣਗੇ, ਆਪਾਂ ਉਹਨਾਂ ਨੂੰ ਜਾਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਉਹ ਸਾਰੀ ਇਨਫੋਰਮੇਸ਼ਨ ਪ੍ਰੋਵਾਈਡ ਕਰ ਦਾਂਗੇ ਜੀ। ਸੋ ਕਿਸਾਨਾਂ ਨੂੰ ਤਾਂ ਮੇ ਵੀ ਪਤਾ ਹੋਊਗਾ CCA ਕ੍ਰੈਡਿਟ ਆ, ਜਿਹੜਾ ਆਮ ਸੁਣ ਰਿਹਾ ਆ ਉਹਨਾਂ ਨੂੰ ਜੇ ਪਤਾ ਹੋਵੇ। ਹਾਂਜੀ, CCA ਕ੍ਰੈਡਿਟ ਜਿਹੜੇ ਫਾਰਮਰ ਐਂਡ ਕ੍ਰੈਡਿਟ ਪੂਰੇ ਕਰਨੇ ਹੁੰਦੇ ਆ ਜੀ। ਉਹਦੇ 'ਚ ਖਾਸ ਕਰਕੇ ਪਿਛਲੇ ਸਾਲ 'ਚ ਕਾਫੀ ਸਮੱਸਿਆ ਆਈ ਹੈ, ਕਿਉਂਕਿ ਉਹ ਇਨ ਪਰਸਨ ਬੰਦ ਹੋ ਗਿਆ ਕੋਵਿਡ ਕਰਕੇ, ਜਾਂ ਕਿਸੇ ਵੀ ਤਰ੍ਹਾਂ ਚੈਲੰਜ ਸੀਗੇ ਕਾਫੀ, ਅਤੇ ਉਹਦੇ ਲਈ ਇਹ ਵੱਡੀ ਪ੍ਰਾਪਤੀ ਹੋਊਗੀ। ਜੇ ਕੋਈ ਵੀ ਚਾਹੁੰਦਾ ਤਾਂ ਉਹ ਇਹ 'ਚ ਕ੍ਰੈਡਿਟ ਦਿੱਤੇ ਜਾਣਗੇ। ਜੇ ਮੈਂ ਗਲਤ ਨਾ ਹੋਵਾਂ ਤਾਂ 3 ਕ੍ਰੈਡਿਟ ਮਿਲਣਗੇ, ਪਰ ਮੈਂ ਉਹ ਕਨਫਰਮ ਕਰ ਸਕਦਾ ਜੀ। ਚਲੋ ਬਾਕੀ ਜਿੰਨੇ ਵੀ ਕਿਸਾਨ ਉਹਨਾਂ ਨੂੰ ਆਪਾਂ ਜ਼ਰੂਰ ਬੇਨਤੀ ਕਰਦੇ ਹਾਂ ਵੀ ਚਲੋ ਆਪਣੇ ਸਾਰਿਆਂ ਦਾ ਮਿਲ ਕੇ ਇੱਕ ਇਹ ਗਰੁੱਪ ਹੈਗਾ ਆ, ਤੁਹਾਨੂੰ ਜਾਣਕਾਰੀ ਹੋਊਗੀ, ਪ੍ਰੋਫੈਸਰਾਂ ਤੱਕ ਸਿੱਧੀ ਜਿਹੜੀ ਆ ਤੁਹਾਡੀ ਹੋਊਗੀ, ਕੀ ਰਿਸਰਚ ਚੱਲ ਰਹੀ ਆ, ਕੀ ਕਿਹਾ ਜਾ ਰਿਹਾ ਆ, ਕੀ ਮਿੱਟੀ ਦੀ ਸਿਹਤ ਨੂੰ ਕਿੱਦਾਂ ਸੁਧਾਰਨਾ ਆ, ਕਿਉਂਕਿ ਮਸਲੇ ਜਿੱਥੇ ਖੇਤੀ ਆ ਜਾਂਦੀ ਉਹ ਸੇਮ ਹੀ ਰਹਿੰਦੇ ਆ। ਉਹਦੇ ਵਿੱਚ ਉਹ ਜਿਹੜੀਆਂ ਪ੍ਰੋਬਲਮ ਉਹੀ ਆ। ਹੁਣ ਜਿਹੜਾ ਔੜ ਆ ਜਾਂ ਸੋਕਾ ਜਿਹੜਾ ਚੱਲਦਾ ਆ, ਉਸ ਨੂੰ ਲੈ ਕੇ ਬਹੁਤ ਵੱਡੀ ਪਾਣੀ ਦੀ ਸਮੱਸਿਆ ਜਿਹੜੇ ਪਿਛਲੇ ਜਿਹੜੇ ਸਾਲ ਦੇ ਵਿੱਚ ਓਵਰਆਲ ਜਿਹੜੀ ਇਹ ਰਹੀ ਹੈਗੀ ਆ। ਅਗਲੇ ਸਾਲ ਕੀ ਕੀਤਾ ਜਾ ਰਿਹਾ? ਸੋ ਜਦੋਂ ਤੁਸੀਂ ਕਹਿੰਦੇ ਵੀ ਵਾਟਰ ਡਿਸਟ੍ਰਿਕਟ ਦੇ ਮੈਂਬਰ ਆਉਣਗੇ, ਹੁਣ ਨਾਲ ਹੀ ਅਰਸ਼ਦੀਪ ਸਿੰਘ ਇਹ ਵੀ ਗੱਲ ਹੈਗੀ ਆ ਵੀ ਵਾਟਰ ਡਿਸਟ੍ਰਿਕਟ ਦੇ ਹੁਣ ਜਿਹੜੇ ਨਵੇਂ ਘੇਰਾਬੰਦੀ, ਇੱਕ ਹਿਸਾਬ ਦੇ ਨਾਲ ਘੇਰਾਬੰਦੀ ਕਹਿ ਰਿਹਾ ਆ ਵੀ ਉਹਨਾਂ ਦੇ ਬਾਰਡਰ ਜਿਹੜੇ ਉਹ ਦੁਬਾਰਾ ਡਿਸਟ੍ਰਿਕਟਸ ਦੇ ਜਿਹੜੇ ਉਹ ਕੀਤੇ ਜਾਣੇ ਆ, ਕਿਹੜਾ ਇਲਾਕਾ ਕਿੱਚ ਜਾਣਾ ਆ, ਕਿੱਥੇ ਪਾਣੀ ਆਉਣਾ, ਕਿੰਨਾ ਘਟਣਾ, ਕਿੰਨਾ ਵਧਣਾ ਆ, ਉਹ ਵੀ ਇੱਕ ਵੱਡਾ ਜਿਹੜਾ ਚੈਲੰਜ ਆ ਰਹੂਗਾ ਵੀ ਉਸ ਨੂੰ ਕਿਸ ਤਰੀਕੇ ਦੇ ਨਾਲ ਦੇਖਣਾ। ਹਾਂਜੀ, ਬਿਲਕੁਲ। ਜਿਹੜਾ ਨਾ ਹੁਣ ਇਸ ਟਾਈਮ ਆਪਾਂ ਸਾਰੇ ਜਾਣਦੇ ਹੀ ਹਾਂ ਵੀ ਹੌਟ ਟੌਪਿਕ ਆ ਉਹ ਪਾਣੀ ਦਾ ਆਪਣੇ ਕੋਲੇ ਜੀ, ਅਤੇ ਖਾਸ ਕਰਕੇ ਜਦੋਂ 1-2 ਸਾਲ ਹੁਣ ਮੀਂਹ ਨਹੀਂ ਪਏ ਅਤੇ ਡਰਾਟ ਸੀਜ਼ਨ 'ਚ ਆਪਾਂ, ਅਤੇ ਉਹਦੇ ਕਰਕੇ ਬਹੁਤ ਹੀ ਵੱਡਾ ਚੈਲੰਜ ਆ। ਉਹਦੇ ਲਈ GSA ਕਿਹੜੀਆਂ ਰਿਸਪੋਂਸੀਬਿਲਿਟੀਜ਼ GSAs ਦੀਆਂ, ਲੋਕਲ GSAs ਦੀਆਂ ਨੇ, ਅਤੇ ਕਿਹੜੀਆਂ ਵਾਟਰ ਬੋਰਡ ਦੀਆਂ ਨੇ, ਅਤੇ ਕਿਵੇਂ ਉਹ ਪੋਲਿਸੀ ਨੂੰ, ਉਹਨਾਂ ਦਾ ਰੋਡ ਮੈਪ ਆ, ਕਿਵੇਂ ਉਹ ਇੰਪਲੀਮੈਂਟ ਕਰਨਗੇ, ਉਹ ਸਾਰੀਆਂ ਚੀਜ਼ਾਂ ਆਪਾਂ ਉਹਨਾਂ ਨੂੰ ਉੱਥੋਂ ਪੁੱਛ ਸਕਦੇ ਹਾਂ। ਠੀਕ ਹੈ ਜੀ। ਇੱਕ ਵੱਡੀ ਜਿਹੜਾ ਮੈਂ ਆਪਣੇ ਆਪ ਨੂੰ ਸੋਚਦਾ ਐਜ਼ ਅ ਫਾਰਮਰ, ਅਤੇ ਮੈਨੂੰ ਇਹ ਪਤਾ ਹੋਣਾ ਚਾਹੀਦਾ ਘੱਟੋ ਘੱਟ ਵੀ ਮੈਂ ਕਿਹਨੂੰ ਜਾ ਕੇ ਪੁੱਛਣੀ ਹੈ ਅਤੇ ਕੀ ਪੁੱਛਣਾ ਹੈ ਨਾ ਜੀ। ਉਹ ਸਾਰੀਆਂ ਚੀਜ਼ਾਂ ਫਿਰ ਇੱਥੇ ਅਸੀਂ ਹੈਲਪ ਕਰਾਂਗੇ, ਹੈ ਨਾ ਜੀ। ਅਤੇ ਸਾਡੇ ਖੁਸ਼ੀ ਵਾਲੀ ਗੱਲ ਆ ਵੀ ਸਾਡੇ ਜਿਹੜੇ ਨੌਜਵਾਨ ਭਰਾ ਨੇ, ਜਾਂ ਜਿਹੜੇ ਪਹਿਲਾਂ ਵਾਲੇ ਵੀ ਆਏ ਹੋਏ ਨੇ ਯੂਨੀਵਰਸਿਟੀ ਤੋਂ, ਖਾਸ ਕਰਕੇ ਪੰਜਾਬੀ ਯੂਨੀਵਰਸਿਟੀ ਲੁਧਿਆਣਾ ਤੋਂ, ਬਹੁਤ ਇਹੋ ਜਿਹੇ ਇੰਡੀਵਿਜੂਅਲਸ ਨੇ ਜਿਹੜੇ ਅੱਡ ਅਦਾਰਿਆਂ 'ਚ ਕੰਮ ਕਰਦੇ ਨੇ।
ਹੈ ਨਾ, ਉਹਨਾਂ ਦੀ ਆਪਾਂ ਹੈਲਪ ਲੈ ਸਕਦੇ ਹਾਂ। ਸਾਡੇ ਕੋਲ ਕਾਫੀ ਅਸੀਂ ਲਿੰਕ ਬਣਾਇਆ, ਜਦੋਂ ਅਸੀਂ ਪੱਗ ਬਣਾਈ ਸੀ ਜਿਹੜੀ ਟੈਕਨੀਕਲ ਗਰੁੱਪ 'ਚ, ਉਹ ਬਹੁਤ ਬੰਦੇ ਇਨਵੋਲਵ ਨੇ। ਕਿਸੇ ਦਾ ਕੋਈ ਵੀ ਕੁਐਸਚਨ ਹੋਵੇ ਸੈਮੀਨਾਰ ਜਾਂ ਉਸ ਤੋਂ ਬਾਅਦ 'ਚ ਵੀ ਸਾਡੇ ਤੋਂ ਪੁੱਛ ਸਕਦੇ ਆ, ਵੈਬਸਾਈਟ 'ਤੇ ਕੰਟੈਕਟ ਕਰ ਸਕਦੇ, ਈਮੇਲ ਥਰੂ ਜਾਂ ਫੋਨ ਨੰਬਰਸ 'ਤੇ, ਹੈ ਨਾ। ਅਤੇ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਸਾਰਿਆਂ ਦੇ ਆਨਸਰ ਕੀਤੇ ਜਾਣ। ਜਿਹੜਾ ਸਾਨੂੰ ਪਤਾ ਹੁੰਦਾ ਉਹ ਅਸੀਂ ਦੱਸ ਦਿੰਦੇ, ਨਹੀਂ ਫਿਰ ਅਸੀਂ ਜਿਹੜੇ ਮਾਹਰ ਨੇ ਆਪਣੇ ਅੱਡ ਅੱਡ ਡਿਪਾਰਟਮੈਂਟਸ ਉਹਨਾਂ ਨੂੰ ਪੁੱਛਦੇ ਹਾਂ ਇਹ ਗੱਲਾਂ ਦਾ ਜੀ। ਸੋ ਇੱਕ ਵਾਰੀ ਫਿਰ ਦੱਸਦੇ ਜਾਈਏ, ਸੈਲਮਾ ਗੁਰਦੁਆਰਾ ਸਾਹਿਬ ਵਿਖੇ ਜਿਹੜਾ ਖੇਤੀਬਾੜੀ ਦਾ ਇਹ ਵਰਕਸ਼ਾਪ ਆ ਇਸ ਸਾਲ ਜਿਹੜੀ ਉਹ ਲਗਾਈ ਜਾਣੀ ਆ। ਸੋ ਜਿੰਨੇ ਵੀ ਕਿਸਾਨ ਨੇ ਉਹਨਾਂ ਨੂੰ ਅਸੀਂ ਜ਼ਰੂਰ ਬੇਨਤੀ ਕਰਦੇ ਹਾਂ ਵੀ ਪਹੁੰਚੋ ਉੱਥੇ ਸਵੇਰੇ 9 ਵਜੇ 16 ਨਵੰਬਰ ਨੂੰ, ਦਿਨ ਮੰਗਲਵਾਰ ਨੂੰ, ਗੁਰਦੁਆਰਾ ਸਾਹਿਬ ਸੈਲਮਾ 2211 ਹਾਈਲੈਂਡ ਐਵੀਨਿਊ ਸੈਲਮਾ, ਜਿੱਥੇ ਨਗਰ ਕੀਰਤਨ ਜਿਹੜਾ ਆ ਹਰ ਵਾਰੇ ਹੁੰਦਾ ਆ। ਸੋ ਉਹ ਸੇਮ ਗੁਰੂ ਘਰ ਵਿਖੇ ਜਿਹੜੀ ਇਹ ਖੇਤੀਬਾੜੀ ਦੀ ਜਿਹੜੀ ਵਰਕਸ਼ਾਪ ਹੋਵੇਗੀ। ਸੋ ਅਰਸ਼ਦੀਪ ਸਿੰਘ, ਹੋਰ ਜਾਣਕਾਰੀ ਤੁਸੀਂ ਸਾਡੇ ਸਰੋਤੇ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਵੀ ਕਿ ਕਿੱਦਾਂ ਦੇ ਸਵਾਲ ਜਵਾਬ, ਹਰ ਤਰੀਕੇ ਦਾ ਖੇਤੀਬਾੜੀ ਦੇ ਨਾਲ ਸੰਬੰਧਿਤ ਸਵਾਲ ਜਵਾਬ ਜਿਹੜਾ ਉੱਥੇ ਹੋ ਸਕਦਾ? ਹਾਂਜੀ ਹਾਂਜੀ, ਇਹ ਦੇਖੋ ਜਿਹੜਾ ਅਸੀਂ ਏਜੰਡਾ ਲਿਖਿਆ ਉਹ ਵੈਬਸਾਈਟ 'ਤੇ ਵੀ ਹੈ, ਜੇ ਤੁਸੀਂ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ pugUSA.com 'ਤੇ ਜਾ ਕੇ ਦੇਖ ਸਕਦੇ ਹਾਂ। ਅਤੇ ਇਹ ਤਾਂ ਜਿਹੜੇ ਅਸੀਂ ਟੌਪਿਕ ਆ ਅਸੀਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ, ਪਰ ਜਿਹੜਾ ਓਪਨ ਡਿਸਕਸ਼ਨ ਉਹਦਾ ਰੱਖਣ ਦਾ ਮੇਨ ਕਾਰਨ ਇਹੀ ਸੀਗਾ ਵੀ ਜੇ ਕਿਸੇ ਦਾ ਕੋਈ ਹੋਰ ਵੀ ਕੁਐਸਚਨ ਆ ਨਾ ਤਾਂ ਉਹ ਪੁੱਛ ਸਕਦੇ ਆ। ਜੇ ਕਿਸੇ ਕਾਰਨ ਕਰਕੇ ਸਾਡੇ ਕੋਲ ਮਾਹਰ ਉੱਧਰ ਨਹੀਂ ਵੀ ਆਉਂਦੇਗੇ, ਕਿਉਂਕਿ ਸਾਡਾ ਹੁਣ ਇਸ ਵਰਕਸ਼ਾਪ ਦਾ ਵੱਡੇ 2 ਟੌਪਿਕ ਤਾਂ ਜੀ ਜਿਹੜੀਆਂ ਆਪਣੀਆਂ ਪਾਣੀ ਦਾ ਹੈ, ਸਿਗਮਾ ਦਾ ਹੈ, ਜਾਂ ਜਿਹੜੇ ਖਰਚੇ ਕਿਵੇਂ ਘਟਾਉਣੇ ਖੇਤੀ ਦੇ, ਹੈ ਨਾ। ਅਤੇ ਉਸ ਤੋਂ ਬਿਨਾਂ ਵੀ ਜੇ ਕੋਈ ਕੁਐਸਚਨ ਹੁੰਦਾ ਤਾਂ ਆਪਾਂ ਨੋਟ ਕਰ ਲਾਂਗੇ ਅਤੇ ਤੁਹਾਨੂੰ ਬਾਅਦ ਵਿੱਚ ਵੀ ਉਹਦੇ 'ਤੇ ਜਾਣਕਾਰੀ ਦਿੱਤੀ ਜਾ ਸਕਦੀ ਆ। ਅਤੇ ਇਹ ਜ਼ਿਆਦਾ ਤੋਂ ਜ਼ਿਆਦਾ ਆਪਾਂ ਜੇ ਇਕੱਠੇ ਹੋਵਾਂਗੇ ਉਸ ਦਾ ਫਾਇਦਾ ਹੈ ਆਪਾਂ ਨੂੰ। ਅਤੇ ਉੱਦਣ ਸਾਰਿਆਂ ਨੂੰ ਬੇਨਤੀ ਹੈ ਵੀ ਸਾਰੇ ਜਾਣੇ ਪਹੁੰਚੋ ਉੱਥੇ ਗੁਰਦੁਆਰਾ ਸਾਹਿਬ ਸੈਲਮਾ, ਆਪਾਂ ਸਾਰੇ ਜਾਂਦੇ ਹਾਂ, ਜਾਣਦੇ ਹਾਂ। ਅਤੇ ਉੱਥੇ ਜੇ ਵੀ ਕੋਈ ਕੁਐਸਚਨ ਹੁੰਦਾ ਤੁਸੀਂ ਲਿਖ ਕੇ ਲਿਆ ਸਕਦੇ ਹਾਂ, ਅਸੀਂ ਔਨਲਾਈਨ ਵੀ ਕਰਾਂਗੇ, ਜ਼ੂਮ 'ਤੇ ਵੀ, ਕਿਸੇ ਵੀ ਤਰੀਕੇ ਨਾਲ ਜੇ ਤੁਸੀਂ ਪੁੱਛਣਾ ਚਾਹੁੰਦੇ ਹੋ ਤੁਸੀਂ ਸਾਨੂੰ ਪੁੱਛ ਸਕਦੇ ਹੋ ਸਾਰੀ ਜੀ। ਸੋ ਤੁਹਾਡੇ ਜਿਹੜੇ ਗਰੁੱਪ ਆ ਇਸ ਸੰਸਥਾ ਦੇ ਮੈਂਬਰ ਬਣਨ ਦੇ ਲਈ ਕੀ ਕੋਈ ਸ਼ਰਤਾਂ ਨੇ? ਕੀ ਹੈਗਾ ਆ ਜੇ ਕਿਸੇ ਨੇ ਬਣਨਾ ਚਾਹੁੰਦਾ ਹੈ ਜਾਂ ਹੋਰ ਜਾਣਕਾਰੀ ਲੈਣਾ ਚਾਹੁੰਦਾ, ਉਹ ਕਿਸੇ ਨਾਲ ਕੰਟੈਕਟ ਕਰ ਸਕਦਾ ਹੈ ਜਾਂ ਔਨਲਾਈਨ ਹੀ ਹੈ? ਨਹੀਂ ਦੇਖੋ ਜੀ, ਇਹਦੀ ਆਪਣਾ ਇਹ ਜਿਹੜੀ ਮੈਂਬਰ ਆਪਾਂ ਜਿਹੜੀ ਆਰਗੇਨਾਈਜੇਸ਼ਨ ਹੈ ਸਾਰੀ ਨਾਨ ਪ੍ਰੋਫਿਟ ਹੈ, ਕਿਸੇ ਦੀ ਕੋਈ ਫੀਸ ਨਹੀਂ ਹੈ, ਕੋਈ ਕੁਛ ਨਹੀਂ ਹੈ, ਜਾਂ ਨਾ ਕੋਈ ਮੈਂਬਰ ਫੀਸ ਹੈ। ਇਹਦੇ ਲਈ ਬਸ ਤੁਸੀਂ ਰਜਿਸਟਰ ਕਰੋ। ਉਹਦਾ ਕਾਰਨ ਸਾਡਾ ਰਜਿਸਟਰ ਕਰਨ ਦਾ ਵੈਬਸਾਈਟ 'ਤੇ ਕਰ ਸਕਦੇ, ਜਾਂ ਉੱਦਣ ਸੈਲਮਾ ਗੁਰੂ ਘਰ ਵੀ ਅਸੀਂ ਕਰਾਵਾਂਗੇ ਰਜਿਸਟ੍ਰੇਸ਼ਨ। ਜੇ ਕੋਈ ਨਵਾਂ ਮੈਂਬਰ ਬਣਨਾ ਚਾਹਵੇ ਤਾਂ ਐਪਲੀਕੇਸ਼ਨ ਦੇ ਸਕਦੇ ਹਾਂ। ਉਹ 'ਚ ਬੜੀ ਬੇਸਿਕ ਜੀ ਇਨਫੋਰਮੇਸ਼ਨ ਹੈ ਵੀ ਤੁਹਾਡਾ ਨਾਮ ਕੀ ਹੈ, ਕਿੱਥੇ ਤੁਹਾਡਾ ਖੇਤ ਹੈ, ਕਿਹੜੀ ਕਾਊਂਟੀ 'ਚ ਹੈ। ਉਹਦੇ ਨਾਲ ਸਾਨੂੰ ਇਹ ਹੈਲਪ ਹੋ ਜਾਂਦੀ ਹੈ ਵੀ ਜਦੋਂ ਅਸੀਂ ਅੱਡ ਅੱਡ ਕਾਊਂਟੀਜ਼ ਲਈ ਬੰਦੇ ਅਸਾਈਨ ਕਰਦੇ ਹਾਂ, ਸਪੈਸ਼ਲੀ ਟੈਕਨੀਕਲ ਟੀਮ ਦੇ, ਤਾਂ ਉਹ ਸਾਨੂੰ ਪਤਾ ਲੱਗ ਜਾਂਦਾ ਵੀ ਇਸ ਕਾਊਂਟੀ 'ਚ ਸਾਡੇ ਇੰਨੇ ਕੁ ਮੈਂਬਰ ਹੈਗੇ ਆ ਅਤੇ ਸਾਨੂੰ ਇੰਨੇ ਕੁ ਬੰਦਿਆਂ ਦੀ ਲੋੜ ਆ, ਹੈ ਨਾ ਜੀ। ਅਤੇ ਜਦੋਂ ਬਾਹਰ ਜਾ ਕੇ ਕਿਸੇ ਨਾਲ ਗੱਲ ਕਰਨੀ ਆ, ਜਾਂ ਚਾਹੇ ਉਹ ਕਿਸੇ ਪ੍ਰਾਈਸ ਨੈਗੋਸ਼ੀਏਸ਼ਨ ਹੋਵੇ ਜਾਂ ਕਿਸੇ ਹੋਰ ਅਦਾਰੇ ਜਾ ਗੱਲ ਕਰਨੀ ਹੈ, ਤਾਂ ਉੱਥੇ ਇਹ ਦੱਸਣਾ, ਇਸ ਗੱਲ ਦੀ ਬੜੀ ਵੈਲਿਊ ਹੁੰਦੀ ਹੈ ਜਦੋਂ ਅਸੀਂ ਕਹਿੰਦੇ ਹਾਂ ਵੀ ਸਾਡੇ ਕੋਲ ਜੀ 80,000 ਏਕੜ ਆ ਜਾਂ ਸਾਡੇ ਕੋਲ 150 ਫਾਰਮਰ ਆ, ਅਤੇ ਉਹ ਸਾਡੇ ਕੋਲ ਲਿਸਟ ਹੋਣੀ ਜ਼ਰੂਰੀ ਹੈ। ਇਹ ਬਹੁਤ ਹੀ, ਅਤੇ ਬਾਕੀ ਸਾਡੇ ਕੋਲ ਕਾਂਟੈਕਟ ਇਨਫੋਰਮੇਸ਼ਨ ਆ ਜਾਂਦੀ ਹੈ। ਜੇ ਸਾਡੇ ਕੋਲ ਕੋਈ ਅਪਡੇਟ ਹੁੰਦੀ ਅਸੀਂ ਕਰਦੇ ਰਹਿੰਦੇ ਹਾਂ ਬਾਰ-ਬਾਰ ਵੀ ਆਹ ਚੀਜ਼ਾਂ ਆ ਰਹੀਆਂ ਨੇ ਜੀ, ਪ੍ਰਾਈਸ ਵੱਧ ਰਹੇ ਆ ਕਿਸੇ ਚੀਜ਼ ਦੇ ਜਾਂ ਵਧਣ ਵਾਲੇ ਨੇ, ਸੋ ਜਿਹੜੀਆਂ ਸਾਡੀਆਂ ਰੈਕਮੈਂਡੇਸ਼ਨਸ ਆ ਉਹ ਅਸੀਂ ਸਾਰਿਆਂ ਨੂੰ ਫਿਰ ਉਸ ਕਾਂਟੈਕਟ ਇਨਫੋਰਮੇਸ਼ਨ 'ਤੇ ਭੇਜਦੇ ਰਹਿੰਦੇ ਹਾਂ ਜੀ। ਹੁਣ ਬਹੁਤ ਸਾਰੇ ਇੱਦਾਂ ਦੇ ਵੀ ਹੁੰਦੇ ਆ ਵੀ ਜਿਹੜੇ ਘਰਾਂ 'ਚ ਜੇ ਬੈਕਯਾਰਡ ਦੇ ਵਿੱਚ ਹੀ ਕਰਦੇ, ਇੱਛਾ ਹੁੰਦੀ ਆ, ਮਨ ਉਹਨਾਂ ਦਾ ਹੁੰਦਾ ਵੀ ਚੱਲ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਵੀ ਆ ਅਸੀਂ ਖੇਤੀਬਾੜੀ ਵੱਲ ਨੂੰ ਜਿਹੜਾ ਉਹ ਵਧਣਾ ਆ ਜਾਂ ਬਾਏ ਕਰਨਾ ਜਾਂ ਕੁਛ ਨਾ ਕੁਛ ਇੱਦਾਂ ਦਾ ਕਰਨਾ ਆ, ਕਿ ਉਹ ਲੋਕ ਆ ਕੇ ਵੀ ਸਵਾਲ ਜਵਾਬ ਕਰ ਸਕਦੇ ਨੇ? ਹਾਂਜੀ ਬਿਲਕੁਲ ਜੀ। ਦੇਖੋ ਜਿਹੜੀ ਅਸੀਂ ਸਾਡੇ ਨਵੇਂ ਫਾਰਮਰਾਂ ਨੂੰ ਇੱਕ ਸਾਡਾ ਬਹੁਤ ਹੁੰਦੀ ਹੈ ਜ਼ੋਰ ਲਾਇਆ ਹੁੰਦਾ ਵੀ ਨਵੇਂ ਲੋਕ ਸਾਡੇ, ਖਾਸ ਕਰਕੇ ਸਾਡੀ ਕਮਿਊਨਿਟੀ ਫਾਰਮਿੰਗ 'ਚ ਹੋਰ ਐਡ ਹੋਵੇ, ਹੈ ਨਾ। ਅਤੇ ਉਹਦੇ ਲਈ ਜਿੰਨੇ ਵੀ ਰਿਸੋਰਸ ਸਾਡੇ ਕੋਲ ਅੱਡ ਅੱਡ ਹਰ ਲਗਭਗ ਸਾਰੇ ਡਿਪਾਰਟਮੈਂਟਸ ਦੇ ਹੁਣ ਬੰਦੇ ਹੈਗੇ ਨੇ, ਅਤੇ ਅਸੀਂ ਹੈਲਪ ਕਰ ਸਕਦੇ ਹਾਂ। ਕੋਈ ਵੀ ਕੁਐਸਚਨ ਹੋਵੇ, ਚਾਹੇ ਉਹ ਲੋਨ ਸੰਬੰਧੀ ਹੋਵੇ ਜਾਂ ਇੰਸ਼ੋਰੈਂਸ ਸੰਬੰਧੀ ਹੋਵੇ, ਹਰੇਕ ਤਰ੍ਹਾਂ ਦੇ ਸਾਡੇ ਮੈਂਬਰਸ ਇਨਵੋਲਵ ਨੇ, ਹੈ ਨਾ। ਅਤੇ ਵਟਸਐਪ ਗਰੁੱਪ ਬਣੇ ਆ ਜਾਂ ਫੇਸਬੁੱਕ 'ਤੇ ਬਣੇ ਆ, ਅਤੇ ਉਹ ਸਾਰੇ ਤੁਸੀਂ ਸਿੱਧੇ ਵੀ ਪੁੱਛ ਸਕਦੇ ਆ। ਜੇ ਤੁਹਾਡਾ ਤੁਸੀਂ ਸਿੱਧਾ ਨਹੀਂ ਪੁੱਛਣਾ ਚਾਹੁੰਦੇ ਗਰੁੱਪਸ 'ਚ, ਤੁਸੀਂ ਸਾਨੂੰ ਉੱਤੇ ਈਮੇਲ ਕਰ ਦਿਓ ਵੈਬਸਾਈਟ 'ਤੇ, ਜਾਂ ਜਿਹੜੇ ਸਾਡੇ 1-2 ਹੈਲਪਲਾਈਨ ਨੰਬਰ ਨੇ ਉਹ 'ਤੇ ਕਾਲ ਕਰੋ, ਤਾਂ ਅਸੀਂ ਤੁਹਾਨੂੰ ਉਹ ਸਿੱਧੇ ਜਿਹੜੇ ਕਾਂਟੈਕਟ ਇਨਫੋਰਮੇਸ਼ਨ ਵੀ ਦੇ ਸਕਦੇ, ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ। ਜੀ। ਸੋ ਬਹੁਤ ਬਹੁਤ ਧੰਨਵਾਦ ਅਰਸ਼ਦੀਪ ਸਿੰਘ ਜੀ। ਸੋ ਇੱਕ ਵਾਰੀ ਫਿਰ ਜਾਂਦੇ ਜਾਂਦੇ ਤੁਹਾਨੂੰ ਯਾਦ ਦਵਾ ਦਈਏ, ਦੱਸਦੇ ਜਾਈਏ, 16 ਨਵੰਬਰ ਨੂੰ ਮੰਗਲਵਾਰ ਦਾ ਇਹ ਦਿਨ ਗੁਰਦੁਆਰਾ ਸਾਹਿਬ ਸੈਲਮਾ ਵਿਖੇ ਜਿਹੜੀ ਖੇਤੀਬਾੜੀ ਦੀ ਵਰਕਸ਼ਾਪ ਜਿਹੜੀ ਉਹ ਹੋਣ ਜਾ ਰਹੀ ਆ। ਤੁਹਾਡੇ ਕੋਈ ਵੀ ਜਿਹੜੇ ਸਵਾਲ ਨੇ, ਤੁਸੀਂ ਇਸ ਜਿਹੜੇ ਖਿੱਤੇ ਦੇ ਨਾਲ ਜੁੜੇ ਹੋਏ ਆ,
ਜਿਹੜੇ ਮਾਹਰ ਵੀ ਉੱਥੇ ਹੋਣਗੇ, ਪੈਨਲ ਜਿਹੜਾ ਹੋਵੇਗਾ, ਸਵਾਲ ਜਵਾਬ ਤੁਸੀਂ ਕਰ ਸਕਦੇ ਆ। ਬਾਕੀ ਜੋ ਮੁਸ਼ਕਿਲਾਂ ਆ ਰਹੀਆਂ ਉਹਨਾਂ ਦਾ ਕੀ ਹੱਲ ਕੀਤਾ ਜਾ ਸਕਦਾ, ਕੀ ਸਾਰਿਆਂ ਦੀ ਸਾਂਝੀ ਰਾਏ ਆ, ਉਹ ਉੱਥੇ ਜਿਹੜੀ ਉਹ ਬਣਾਈ ਜਾਊਗੀ। ਸੋ ਜ਼ਰੂਰ ਤੁਸੀਂ ਪਹੁੰਚਿਓ ਜੀ। ਅਤੇ ਅਰਸ਼ਦੀਪ ਸਿੰਘ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ। ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਰੋਤੇ ਇੱਥੇ ਹੀ ਅੱਜ ਦਾ ਇਹ ਜਿਹੜੀ ਗੱਲਬਾਤ ਆ ਉਸ ਨੂੰ ਆਪਾਂ ਸਮਾਪਤ ਕਰਦੇ ਹਾਂ। ਮਿਲਦੇ ਹਾਂ ਜੀ ਫਿਰ ਅਗਲੀ ਵਾਰ। ਉਦੋਂ ਤੱਕ ਨਹੀਂ, ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।